ਸੋ ਅੱਜ ਜਿਹੜਾ ਹੈਗਾ NDPS ਦਾ ਪਰਚਾ ਹੋ ਗਿਆ। ਜਿਹੜੀ ਗੱਲ ਅਸੀਂ ਨਵੰਬਰ 2017 ਵਿੱਚ ਪਹਿਲੀ ਵਾਰੀ ਕਹੀ ਸੀਗੀ ਕਿ ਬਿਕਰਮਜੀਤ ਸਿੰਘ ਮਜੀਠੀਆ ਦਾ ਡਰੱਗ ਮਾਫੀਆ ਵਿੱਚ ਇਨਵੋਲਵਮੈਂਟ ਹੈਗੀ ਹੈ। ਸੋ ਬੜੀ ਪੈਰਵੀ ਕਰਨ ਦੀ ਲੋੜ ਹੈ। ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ ਵੀ ਇਹ ਸਿਰਫ ਇੱਕ ਡਰਾਮਾ ਨਾ ਰਹਿ ਜਾਵੇ, ਇਹਦੇ ਤੇ ਵਾਕਈ ਹੀ ਅਸਲ 'ਚ ਕੰਮ ਹੋਵੇ। ਤੇ ਜੇ ਕੱਲ ਨੂੰ ਪੰਜਾਬ ਪੁਲਿਸ ਆਪਣੀ ਕਾਰਵਾਈ ਚੰਗੀ ਤਰ੍ਹਾਂ ਨਹੀਂ ਕਰਦੀ, ਤਫਤੀਸ਼ ਠੀਕ ਨਹੀਂ ਕਰਦੀ, ਤੇ ਹੋ ਸਕਦਾ ਹੈ ਸਾਨੂੰ ਇਹ ਤਫਤੀਸ਼ ਬਦਲਾਉਣ ਲਈ ਕਿਸੇ ਹੋਰ ਏਜੰਸੀ ਦਾ ਵੀ ਸਹਾਰਾ ਲੈਣਾ ਪਵੇ। ਨੌਜਵਾਨਾਂ ਦਾ ਘਾਣ ਹੋ ਰਿਹਾ ਸੀਗਾ ਨਸ਼ਿਆਂ ਦੇ ਰਾਹੀਂ, ਉਹਨੂੰ ਕੋਈ ਠੱਲ ਪਾਉਣ ਲਈ ਇਹ ਇੱਕ ਪਹਿਲਾ ਕਦਮ ਹੈਗਾ। ਇਹ ਕੋਈ ਜੰਗ ਇਹਦੇ ਨਾਲ ਅਸੀਂ ਜਿੱਤ ਨਹੀਂ ਲੈਣੀ, ਤੇ ਉਹ ਕਾਰਵਾਈ ਦਾ ਪਹਿਲਾ ਸਟੈਪ ਜਿਹੜਾ ਹੈਗਾ ਹੋ ਗਿਆ। ਹੁਣ ਆਸ ਹੈ ਕਿ ਠੀਕ ਤਫਤੀਸ਼ ਹੋਏਗੀ ਤੇ ਉਹਦੇ 'ਚ ਜਿਹੜਾ ਹੈਗਾ ਸੱਚ ਸਾਹਮਣੇ ਆਏਗਾ। ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਬਣਦੇ ਸੀ, ਕਿਉਂ ਨਹੀਂ ਖੋਲ੍ਹੀ ਜਾਂਦੀ ਰਹੀ? ਉਹਦੇ ਵਿੱਚ ਕੀ ਅਫਸਰਸ਼ਾਹੀ ਵੀ ਜ਼ਿੰਮੇਵਾਰ ਹੈ? ਜਿੱਥੇ ਨੇਤਾਵਾਂ ਦੀ ਗੱਲ ਕੀਤੀ ਜਾਂਦੀ ਉਹ ਤਾਂ ਜ਼ਿੰਮੇਵਾਰ ਹੀ ਨੇ, ਕਿ ਉਹਦੇ ਵਿੱਚ ਅਫਸਰਸ਼ਾਹੀ ਵੀ ਕਿੰਨੀ ਕੁ ਇਨਵੋਲਵ ਹੈ? ਪੋਲੀਟੀਕਲ ਮਾਸਟਰ ਚਾਹੁੰਦਾ ਨਹੀਂ ਸੀਗਾ ਵੀ ਰਿਪੋਰਟ ਖੁੱਲੇ, ਉਹ 'ਤੇ ਐਕਸ਼ਨ ਹੋਵੇ। ਕੈਪਟਨ ਅਮਰਿੰਦਰ ਸਿੰਘ ਜਿਹੜਾ ਅਕਾਲੀਆਂ ਨਾਲ ਉਹਦੀ ਰਲਿਆ ਹੋਇਆ ਸੀਗਾ। ਜੇ ਇੰਨੇ ਸਬੂਤਾਂ ਦੇ ਬਾਵਜੂਦ ਪਰਚਾ ਦਰਜ ਨਹੀਂ ਹੋਣਾ ਤਾਂ ਫਿਰ ਕਦੋਂ ਹੋਏਗਾ? ਸੋ ਬਿਲਕੁਲ ਠੀਕ ਪਰਚਾ ਦਰਜ ਹੋਇਆ। TV84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ। ਇੱਕ ਪਾਸੇ 2022 ਵਿਧਾਨ ਸਭਾ ਚੋਣਾਂ ਨਜ਼ਦੀਕ ਨੇ, ਔਰ ਦੂਜੇ ਪਾਸੇ ਕਾਂਗਰਸ ਦੇ ਵੱਲੋਂ ਇੱਕ ਅਜਿਹਾ ਫੈਸਲਾ ਲਿਆ ਜਾਂਦਾ ਹੈ ਜਿਸ ਦੇ ਨਾਲ ਪੂਰੀ ਅਕਾਲੀ ਲੀਡਰਸ਼ਿਪ, ਅਕਾਲੀ ਵਰਕਰ ਪੂਰੀ ਤਰ੍ਹਾਂ ਨਾਰਾਜ਼ ਨੇ। ਬਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਬੀਤੀ ਰਾਤ FIR ਦਰਜ ਕੀਤੀ ਜਾਂਦੀ ਹੈ। ਉਹ ਦਰਜ ਕਰਨ ਦਾ ਪੂਰਾ ਮਾਮਲਾ ਕੀ ਸੀ? ਲੰਮੇ ਸਮੇਂ ਤੋਂ ਜਿਹੜੇ ਮੁੱਦਿਆਂ ਨੂੰ ਲੈ ਕੇ ਚੋਣਾਂ ਲੜੀਆਂ ਜਾਂਦੀਆਂ ਸੀ, ਉਸ ਮੁੱਦੇ ਨੂੰ ਫੇਰ ਉਭਾਰ ਕੇ ਇਸ ਵਾਰ FIR ਦਰਜ ਕੀਤੀ ਗਈ ਹੈ। ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਸੀਨੀਅਰ ਐਡਵੋਕੇਟ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਰਦਾਰ ਨਵਕਿਰਨ ਸਿੰਘ ਹਾਜ਼ਰ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰ, ਸਭ ਤੋਂ ਪਹਿਲਾਂ ਸਵਾਲ ਹੈ ਕਿ ਜਿਹੜੀਆਂ ਧਾਰਾਵਾਂ ਦੇ ਤਹਿਤ ਬੀਤੀ ਰਾਤ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਮਾਮਲਾ ਦਰਜ ਕੀਤਾ ਜਾਂਦਾ ਹੈ, 25 ਲਾਈ ਜਾਂਦੀ ਹੈ, 27A ਲਾਈ ਜਾਂਦੀ ਹੈ, ਔਰ 29 NDPS ਲਾਈ ਜਾਂਦੀ ਹੈ, ਤਾਂ ਉਹਨਾਂ ਦੇ ਵਿੱਚ ਜਿਹੜੀਆਂ ਸਜ਼ਾਵਾਂ ਨੇ, ਪੂਰਾ ਮਾਮਲਾ ਕੀ ਹੈ? ਕਿਉਂਕਿ ਇੱਕ ਲੰਬੀ ਰਿਪੋਰਟ ਹੈ, 49 ਪੇਜ ਦੀ ਹੈ, 49 ਪੇਜ ਦੀ ਲੰਬੀ FIR ਦੇ ਵਿੱਚ ਪੂਰਾ ਜਿਹੜਾ ਮਾਮਲਾ ਕੀ ਹੈ ਉਹ ਦੱਸ ਦਿਓ ਜੀ ਉਹਦੇ ਬਾਰੇ। FIR ਵਿੱਚ ਹਰ ਚੀਜ਼ ਅਵੇਲੇਬਲ ਨਹੀਂ ਹੁੰਦੀ। FIR ਸਿਰਫ ਇੱਕ ਸਟਾਰਟਿੰਗ ਪੁਆਇੰਟ ਹੈ ਵੀ ਕੀ ਤਫਤੀਸ਼ ਕਰਨ ਯੋਗ ਜਿਹੜੇ ਹੈਗਾ ਤੱਥ ਹੈ ਕਿ ਨਹੀਂ ਹੈ। ਸੋ ਅੱਜ ਜਿਹੜਾ ਹੈਗਾ NDPS ਦਾ ਪਰਚਾ ਹੋ ਗਿਆ। ਜਿਹੜੀ ਗੱਲ ਅਸੀਂ ਨਵੰਬਰ 2017 ਵਿੱਚ ਪਹਿਲੀ ਵਾਰੀ ਕਹੀ ਸੀਗੀ ਕਿ ਬਿਕਰਮਜੀਤ ਸਿੰਘ ਮਜੀਠੀਆ ਦਾ ਡਰੱਗ ਮਾਫੀਆ ਵਿੱਚ ਇਨਵੋਲਵਮੈਂਟ ਹੈਗੀ ਹੈ, ਕਿਉਂਕਿ ਜਗਜੀਤ ਸਿੰਘ ਚਹਿਲ ਜਿਹੜਾ ਮੁਲਜ਼ਮ ਸੀਗਾ ਡਰੱਗ ਦੇ ਮੈਟਰਸ ਵਿੱਚ, ਉਹਦੇ ਇੱਕ ਬਾਲੀਆ ਬਿਆਨ ਸੀਗੇ ED ਦੇ ਅੱਗੇ, ਜਿਹਦੇ 'ਚ ਉਹਨਾਂ ਨੇ ਦੱਸਿਆ ਵੀ ਕਿਵੇਂ ਬਾਹਰੋਂ ਲੋਕੀ ਆਉਂਦੇ ਸੀਗੇ ਤੇ ਆ ਕੇ ਜਿਹੜਾ ਹੈਗਾ ਬਿਕਰਮਜੀਤ ਸਿੰਘ ਮਜੀਠੀਆ ਦੇ ਘਰ ਠਹਿਰਦੇ ਸੀ, ਉਹਦੀ ਗੱਡੀਆਂ ਵਰਤਦੇ ਸੀਗੇ ਤੇ ਨਸ਼ੇ ਦਾ ਕਾਰੋਬਾਰ ਕਰਦੇ ਸੀਗੇ। ਤੇ ਉਹਨਾਂ ਤੱਥਾਂ ਦੇ ਆਧਾਰ 'ਤੇ ਪਰਚਾ ਦਰਜ ਹੋਇਆ। ਤੇ ਅੱਗੇ ਜਿਹੜੀ ਹੈ ਹੁਣ ਗੱਲ ਤਾਂ ਹੈਗੀ ਕਿ ਤਫਤੀਸ਼ ਠੀਕ ਹੋਵੇ, ਪੁਲਿਸ ਵਾਲੇ ਡਰਨ ਨਾ, ਕਿਉਂਕਿ ਜਿਹੜਾ ਸਮਾਂ ਹੁਣ ਚੱਲ ਰਿਹਾ ਹੈ ਉਸ ਸਮੇਂ ਦੇ ਵਿੱਚ ਜਿਹੜਾ ਛੇਤੀ ਜਿਹੜਾ ਹੈਗਾ ਚੋਣਾਂ ਅਨਾਊਂਸ ਹੋ ਜਾਣੀ ਹੈ, ਤਾਂ ਹਰੇਕ ਪੁਲਿਸ ਵਾਲੇ ਨੂੰ ਇਹ ਡਰ ਹੋਣਾ ਵੀ ਕੋਈ ਪਤਾ ਨਹੀਂ ਕੱਲ੍ਹ ਨੂੰ ਅਕਾਲੀ ਹੀ ਪਾਵਰ 'ਚ ਆ ਜਾਣ। ਸੋ ਬੜੀ ਪੈਰਵੀ ਕਰਨ ਦੀ ਲੋੜ ਹੈ। ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ ਵੀ ਇਹ ਸਿਰਫ ਇੱਕ ਡਰਾਮਾ ਨਾ ਰਹਿ ਜਾਵੇ, ਇਹਦੇ ਤੇ ਵਾਕਈ ਹੀ ਅਸਲ 'ਚ ਕੰਮ ਹੋਵੇ। ਤੇ ਜੇ ਕੱਲ੍ਹ ਨੂੰ ਪੰਜਾਬ ਪੁਲਿਸ ਆਪਣੀ ਕਾਰਵਾਈ ਚੰਗੀ ਤਰ੍ਹਾਂ ਨਹੀਂ ਕਰਦੀ, ਤਫਤੀਸ਼ ਠੀਕ ਨਹੀਂ ਕਰਦੀ, ਤੇ ਹੋ ਸਕਦਾ ਹੈ ਸਾਨੂੰ ਇਹ ਤਫਤੀਸ਼ ਬਦਲਾਉਣ ਲਈ ਕਿਸੇ ਹੋਰ ਏਜੰਸੀ ਦਾ ਵੀ ਸਹਾਰਾ ਲੈਣਾ ਪਵੇ। ਸੋ ਜਿਹੜਾ ਪੰਜਾਬੀ ਨੌਜਵਾਨਾਂ ਦਾ ਘਾਣ ਹੋ ਰਿਹਾ ਸੀਗਾ ਨਸ਼ਿਆਂ ਦੇ ਰਾਹੀਂ, ਉਹਨੂੰ ਕੋਈ ਠੱਲ ਪਾਉਣ ਲਈ ਇਹ ਇੱਕ ਪਹਿਲਾ ਕਦਮ ਹੈਗਾ। ਇਹ ਕੋਈ ਜੰਗ ਇਹਦੇ ਨਾਲ ਅਸੀਂ ਜਿੱਤ ਨਹੀਂ ਲੈਣੀ, ਪਰ ਜਦ ਤੱਕ ਅਸੀਂ ਪ੍ਰੈਸ਼ਰ ਬਣਾ ਕੇ ਨਹੀਂ ਰੱਖਾਂਗੇ ਤਦ ਤੱਕ ਗੱਲ ਨਹੀਂ ਹੋਏਗੀ। ਸੋ ਸੰਗਤ ਨੂੰ ਵੀ ਸੁਚੇਤ ਰਹਿਣਾ ਪਏਗਾ। ਸਰ, ਜੇ ਆਪਾਂ ਪਰਚਾ ਦਰਜ ਦੀ ਕਰਨ ਦੀ ਗੱਲ ਲਈਏ ਤਾਂ ਕੀ ਇਹ ਹਰਪ੍ਰੀਤ ਸਿੱਧੂ ਵਾਲੀ ਰਿਪੋਰਟ ਦੇ ਆਧਾਰ ਦੇ ਉੱਪਰ ਕੀਤਾ ਗਿਆ? ਅਸੀਂ ਜਿਹੜਾ ਹੈਗਾ ਨਵੰਬਰ 2017 ਵਿੱਚ ਦਰਖਾਸਤ ਲਗਾਈ ਸੀਗੀ ਵੀ ਇਹ ਸਬੂਤ ਸਾਡੇ ਕੋਲ ਹੈਗੇ ਨੇ, ਇਹਦੇ ਬੇਸ 'ਤੇ ਜਿਹੜਾ ਹੈਗਾ ਪੰਜਾਬ ਪੁਲਿਸ ਨੂੰ ਕਹੋ ਕਿ ਤੁਸੀਂ ਤਫਤੀਸ਼ ਕਰੋ। ਉਹਨਾਂ ਨੇ ਹਾਈ ਕੋਰਟ ਨੇ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੂੰ ਉਹ ਸਾਰਾ ਸਬੂਤ ਦਿੱਤੇ। ਹਰਪ੍ਰੀਤ ਸਿੰਘ ਸਿੱਧੂ ਨੇ ਰਿਪੋਰਟ ਹਾਈ ਕੋਰਟ ਪੇਸ਼ ਕੀਤੀ। ਹਾਈ ਕੋਰਟ ਨੇ ਫਿਰ ਪੰਜਾਬ ਸਰਕਾਰ ਨੂੰ ਕਿਹਾ ਵੀ ਦੱਸੋ ਤੁਸੀਂ ਕੀ ਕਰਨਾ ਚਾਹੁੰਦੇ ਹੋ।
ਉਹਨਾਂ ਨੇ ਵੀ ਰਿਪੋਰਟ ਦਿੱਤੀ। ਸੋ ਉਹ ਰਿਪੋਰਟ ਜਿਹੜੀ ਸੀਗੀ ਸੀਲਬੰਦ ਜਿਹੜੀ ਰਿਪੋਰਟ ਸੀ ਉਹ ਮਈ 2018 ਦੀ ਬੰਦ ਪਈ ਸੀ, ਜਿਹਨੂੰ ਅਸੀਂ April 2021 ਵਿੱਚ ਦਰਖਾਸਤ ਦੇ ਕੇ ਖੁਲਵਾਉਣ ਲਈ ਕਿਹਾ, ਜਿਹਦਾ ਵਿਰੋਧ ਵੀ ਹੋਇਆ। ਬਿਕਰਮਜੀਤ ਸਿੰਘ ਮਜੀਠੀਆ ਨੇ ਵੀ ਆ ਕੇ ਕੋਸ਼ਿਸ਼ ਕੀਤੀ ਰੁਕਾਵਟ ਪਾਉਣ ਦੀ। ਈਵਨ ਸ਼ਸ਼ੀਕਾਂਤ ਜਿਹੜਾ ਕਿ ਜਿਹਦੀ ਇਹ ਓਰੀਜਨਲੀ ਇਹ ਪਟੀਸ਼ਨ ਸੀਗੀ 2013 ਦੀ ਸ਼ੁਰੂ ਹੋਈ, ਉਹਨੇ ਵੀ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਚਲੋ ਸਾਰੀ ਰੁਕਾਵਟਾਂ ਦੇ ਬਾਵਜੂਦ ਜਿਹੜਾ ਅਦਾਲਤ ਨੇ ਕਹਿ ਦਿੱਤਾ ਕਿ ਸਾਡੇ ਹੁਕਮ ਦੀ ਲੋੜ ਨਹੀਂ, ਤੁਸੀਂ ਰਿਪੋਰਟਾਂ ਤੁਹਾਡੀਆਂ ਆਪਣੀਆਂ ਰਿਪੋਰਟਾਂ ਨੇ, ਤੁਸੀਂ ਉਹਨਾਂ 'ਤੇ ਜਿਹੜਾ ਹੈ ਕਾਰਵਾਈ ਕਰੋ। ਅਤੇ ਉਹ ਕਾਰਵਾਈ ਦਾ ਪਹਿਲਾ ਸਟੈਪ ਜਿਹੜਾ ਹੈਗਾ ਹੋ ਗਿਆ। ਹੁਣ ਆਸ ਹੈ ਕਿ ਠੀਕ ਤਫਤੀਸ਼ ਹੋਏਗੀ ਅਤੇ ਉਹਦੇ 'ਚ ਜਿਹੜਾ ਹੈਗਾ ਸੱਚ ਸਾਹਮਣੇ ਆਏਗਾ। ਸਰ ਇੱਕ ਇਹਦੇ ਨਾਲ ਜੁੜਦਾ ਸਵਾਲ ਹੈ ਕਿ ਡਰੱਗਜ਼ ਰਿਪੋਰਟ ਖੋਲ੍ਹਣ ਨੂੰ ਲੈ ਕੇ ਹੰਗਾਮਾ ਵੀ ਹੁੰਦਾ ਰਿਹਾ, ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਡਰੱਗਜ਼ ਰਿਪੋਰਟ ਖੋਲ੍ਹਣ ਦੀ ਜਿਹੜੀ ਮੰਗ ਕੀਤੀ ਜਾਂਦੀ ਰਹੀ, ਪਰ ਉਹ ਡਰੱਗਜ਼ ਰਿਪੋਰਟ ਨੂੰ ਖੋਲ੍ਹਣ ਨੂੰ ਲੈ ਕੇ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਬਣਦੇ ਸੀ, ਕਿਉਂ ਨਹੀਂ ਖੋਲ੍ਹੀ ਜਾਂਦੀ ਰਹੀ? ਉਹਦੇ ਵਿੱਚ ਕੀ ਅਫਸਰਸ਼ਾਹੀ ਵੀ ਜ਼ਿੰਮੇਵਾਰ ਹੈ? ਜਿੱਥੇ ਨੇਤਾਵਾਂ ਦੀ ਗੱਲ ਕੀਤੀ ਜਾਂਦੀ ਉਹ ਤਾਂ ਜ਼ਿੰਮੇਵਾਰ ਹੀ ਨੇ, ਕਿ ਉਹਦੇ ਵਿੱਚ ਅਫਸਰਸ਼ਾਹੀ ਵੀ ਕਿੰਨੀ ਕੁ ਇਨਵੋਲਵ ਹੈ? ਦੇਖੋ ਜੀ, ਅਫਸਰਸ਼ਾਹੀ ਚੱਲਦੀ ਹੈ ਪੋਲੀਟੀਕਲ ਮਾਸਟਰਸ ਦੇ ਸਿਰ 'ਤੇ। ਪੋਲੀਟੀਕਲ ਮਾਸਟਰ ਚਾਹੁੰਦਾ ਨਹੀਂ ਸੀਗਾ ਵੀ ਰਿਪੋਰਟ ਖੁੱਲ੍ਹੇ, ਉਹ 'ਤੇ ਐਕਸ਼ਨ ਹੋਵੇ। ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈ ਅਕਾਲੀਆਂ ਨਾਲ ਉਹਦੀ ਰਲਿਆ ਹੋਇਆ ਸੀਗਾ, ਸਾਰੇ ਤੱਥਾਂ ਤੋਂ ਇਹੀ ਪਤਾ ਚੱਲਦਾ ਹੈ। ਹੁਣ ਅੱਜ ਜਿਹੜਾ ਹੈਗਾ ਨਿਜ਼ਾਮ ਚੇਂਜ ਹੋਇਆ ਅਤੇ ਚਰਨਜੀਤ ਸਿੰਘ ਚੰਨੀ ਹੋਰੀ ਅਤੇ ਨਵਜੋਤ ਸਿੱਧੂ ਹੋਰੀ ਚਾਹੁੰਦੇ ਸੀਗੇ ਵੀ ਐਕਸ਼ਨ ਹੋਵੇ, ਹੋਮ ਮਿਨਿਸਟਰ ਵੀ ਐਕਸ਼ਨ ਚਾਹੁੰਦੇ ਸੀਗੇ, ਤਾਂ ਅੱਗੇ ਐਕਸ਼ਨ ਹੋਇਆ। ਹੁਣ ਦੇਖਦੇ ਹਾਂ ਅੱਗੇ ਕੀ ਬਣਦਾ ਹੈਗਾ। ਸਰ ਇੱਕ ਅਖੀਰਲਾ ਸਵਾਲ ਹੈ ਕਿ ਇੱਕ ਪਾਸੇ ਜਿਹੜਾ ਅਕਾਲੀ ਲੀਡਰਸ਼ਿਪ ਆ ਉਹਨਾਂ ਦੇ ਵੱਲੋਂ ਰੋਸ ਜਤਾਇਆ ਜਾ ਰਿਹਾ ਕਿ 22 ਵਾਲੀਆਂ ਚੋਣਾਂ ਨੇੜੇ, ਕੇਵਲ ਚੋਣ ਸਟੰਟ ਆ, ਅਕਾਲੀ ਲੀਡਰਸ਼ਿਪ ਨੂੰ ਫਸਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਕਿਉਂਕਿ 4.5 ਸਾਲ ਸਮਾਂ ਬਤੀਤ ਹੋਣ ਤੋਂ ਬਾਅਦ ਇਸ ਤਰੀਕੇ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਫੈਸਲਾ ਲਿਆ ਜਾਣਾ ਕੇਵਲ ਚੋਣ ਸਟੰਟ ਹੈ। ਤੁਹਾਡੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਕੀ ਸਮਝਦੇ ਹੋ ਤੁਸੀਂ? ਦੇਖੋ, ਜਿਹੜੇ ਪੋਲੀਟੀਸ਼ੀਅਨਸ ਨੇ ਉਹ ਲੋਕਾਂ ਵਿੱਚ ਪੰਬਲ ਪੂਸਾ ਪਾ ਕੇ ਆਪਣਾ ਰਾਜ ਕਰਨਾ ਚਾਹੁੰਦੇ ਨੇ, ਅਤੇ ਲੋਕ ਵੀ ਭੋਲੇ ਨੇ। ਸੋ ਜਿਹੜੇ ਹੁਣ ਅਕਾਲੀਆਂ ਦੇ ਨਾਲ ਲੋਕ ਜੁੜੇ ਉਹਨਾਂ ਨੇ ਕਹਿਣਾ ਜੀ ਪੋਲੀਟੀਕਲ ਸਟੰਟ ਹੈ, ਜਿਹੜੇ ਕਾਂਗਰਸ ਦੇ ਨਾਲ ਜੁੜੇ ਉਹਨਾਂ ਨੇ ਕਹਿਣਾ ਜੀ ਠੀਕ ਹੈ। ਲੋਕਾਂ ਨੇ ਇਹ ਦੇਖਣਾ ਹੈ ਵੀ ਜਿਹੜੇ ਤੱਥਾਂ ਦੇ ਆਧਾਰ 'ਤੇ FIR ਰਜਿਸਟਰ ਹੋਈ ਹੈ, ਕੀ ਉਹ ਤੱਥ ਸਫੀਸ਼ੀਐਂਟ ਸੀਗੇ ਪਰਚਾ ਦਰਜ ਕਰਨ ਦੇ ਜਾਂ ਨਹੀਂ। ਸੋ ਲੋਕ FIR ਪੜ੍ਹਨ ਅਤੇ ਨਿਰਣਾ ਕਰਨ। ਜੇ ਇੰਨੇ ਸਬੂਤਾਂ ਦੇ ਬਾਵਜੂਦ ਪਰਚਾ ਦਰਜ ਨਹੀਂ ਹੋਣਾ ਤਾਂ ਫਿਰ ਕਦੋਂ ਹੋਏਗਾ? ਸੋ ਬਿਲਕੁਲ ਠੀਕ ਪਰਚਾ ਦਰਜ ਹੋਇਆ, ਕੋਈ ਪੋਲੀਟੀਕਲੀ ਮੋਟੀਵੇਟਡ ਨਹੀਂ, ਰਾਦਰ ਪਹਿਲੇ ਪੋਲੀਟਿਕਸ ਇਨਵੋਲਵ ਸੀਗੀ। ਜਿਹੜਾ ਕੈਪਟਨ ਅਮਰਿੰਦਰ ਸਿੰਘ ਕੁਝ ਬੋਲਦਾ ਨਹੀਂ ਸੀਗਾ, ਹੁਣ ਪੋਲੀਟਿਕਸ ਇਨਵੋਲਵ ਨਹੀਂ ਹੈ। ਹਾਂ, ਆਉਣ ਵਾਲੇ ਸਮੇਂ ਵਿੱਚ ਕੀ ਹੋਏਗਾ, ਕਿ ਇਸ ਕੇਸ ਨੂੰ ਸਿਰੇ ਲਗਾਇਆ ਜਾਏਗਾ ਕਿ ਨਹੀਂ ਲਗਾਇਆ ਜਾਏਗਾ, ਇਹ ਜਦੋਂ ਸਮਾਂ ਆਏਗਾ ਆਪਾਂ ਉਦੋਂ ਜਿਹੜਾ ਇਹਨੂੰ ਐਨਾਲਾਈਜ਼ ਕਰਾਂਗੇ। ਸੀਨੀਅਰ ਐਡਵੋਕੇਟ ਸਰਦਾਰ ਨਵਕਿਰਨ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ, ਉਹਨਾਂ ਨੇ ਤਮਾਮ ਜਾਣਕਾਰੀ ਦਿੱਤੀ ਹੈ। ਸੱਚਮੁੱਚ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਪੁਲਿਸ ਕਾਰਵਾਈ ਕੀਤੀ ਜਾਂਦੀ ਹੈ, ਕਿ ਸੱਚਮੁੱਚ ਬਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋ ਸਕਦੀ ਹੈ ਡਰੱਗਸ ਮਾਮਲੇ ਨੂੰ ਲੈ ਕੇ, ਜਿਹਦੇ ਅਧੀਨ ਇਸ ਤਰ੍ਹਾਂ ਦੇ ਨਾਲ ਮਾਮਲਾ ਦਰਜ ਕੀਤਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਵਿਸ਼ੇਸ਼ ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ। ਮੈਂ ਰਜਿੰਦਰ ਸਿੰਘ ਸਭਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।